ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਅਰਸ। ਅੱਜ 1 ਜਨਵਰੀ 2015 ਦਾ ਦਿਨ ਹੈ। ਇਟਸ ਅ ਨਿਊ ਈਅਰ ਡੇ। ਸੋ ਇਸ ਮੌਕੇ ਅਸੀਂ TV 84 ਵੱਲੋਂ ਸਾਰੇ ਦਰਸ਼ਕਾਂ ਅਤੇ ਹੋਰ ਸਾਰੇ ਲੋਕਾਂ ਨੂੰ ਜੀ ਆਇਆਂ ਆਖਦੇ ਹਾਂ ਅਤੇ ਇਹ ਨਵਾਂ ਵਰ੍ਹਾ ਸਾਰਿਆਂ ਲਈ ਖੁਸ਼ੀਆਂ ਭਰਾ ਹੋਵੇ ਇਸ ਦੀ ਕਾਮਨਾ ਕਰਦੇ ਹਾਂ। ਵਿਅਰਸ, ਭਾਰਤ ਦੀ ਸਿਆਸਤ ਵਿੱਚ ਪਿਛਲੇ ਸਾਲ ਅੰਦਰ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਹਿੰਦੂਤਵੀ ਪਾਰਟੀ BJP ਦੀ ਜਿੱਤ ਨੇ ਹਿੰਦੂ ਮੂਲਵਾਦੀਆਂ ਨੂੰ ਪੁਤਰਾ ਦਿੱਤਾ ਸੀ। ਸਿੱਖਾਂ, ਮੁਸਲਮਾਨਾਂ, ਈਸਾਈਆਂ, ਘੱਟ ਗਿਣਤੀਆਂ ਨੂੰ ਸਿੱਧੇ ਵੰਗਾਰਦਿਆਂ RSS ਵੱਲੋਂ ਉਹਨਾਂ ਨੂੰ ਹਿੰਦੂ ਦੱਸਿਆ ਜਾ ਰਿਹਾ ਹੈ। ਘਰ ਵਾਪਸੀ ਦੇ ਨਾਂ ਤੇ ਜ਼ਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ RSS ਨੇ 200 ਤੋਂ ਜ਼ਿਆਦਾ ਨਵੀਆਂ ਸ਼ਾਖਾਵਾਂ ਖੋਲ੍ਹਣ ਦਾ ਐਲਾਨ ਕੀਤਾ ਹੈ। ਬਾਦਲ ਅਕਾਲੀ ਦਲ ਨੂੰ ਵੀ ਅੱਖਾਂ ਦਿਖਾਈਆਂ ਜਾ ਰਹੀਆਂ ਹਨ। RSS ਨੂੰ ਖੁਸ਼ ਕਰਨ ਲਈ ਬਾਦਲ ਦਲ ਨੇ ਨਾਨਕਸ਼ਾਹੀ ਕੈਲੰਡਰ ਨੂੰ ਹਿੰਦੂ ਕੈਲੰਡਰ ਦੇ ਵਿੱਚ ਬਦਲਣ ਦਾ ਲਗਭਗ ਫੈਸਲਾ ਕਰ ਲਿਆ ਹੈ। ਭਾਈ ਗੁਰਬਖਸ਼ ਸਿੰਘ ਜੀ ਦਾ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੀ ਰਿਹਾਈ ਲਈ ਵਰਤ ਆਲਮੋਸਟ 49ਵੇਂ ਦਿਨ ਦੇ ਵਿੱਚ ਪਹੁੰਚ ਗਿਆ ਹੈ। ਇਸ ਸੰਬੰਧੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ। ਸਿੱਖਾਂ ਦੇ ਵਿੱਚ ਨਿਰਾਸ਼ਾ ਪੈਦਾ ਹੋ ਰਹੀ ਹੈ ਅਤੇ ਥਾਂ-ਥਾਂ ਪ੍ਰੋਟੈਸਟ ਅਤੇ ਭੁੱਖ ਹੜਤਾਲ ਸ਼ੁਰੂ ਹੈ। ਵਿਅਰਸ, ਅਮਰੀਕਨ ਪ੍ਰੈਜ਼ੀਡੈਂਟ ਓਬਾਮਾ ਦੀ 26 ਜਨਵਰੀ ਨੂੰ ਦਿੱਲੀ ਫੈਰੀ ਨੂੰ ਲੈ ਕੇ 6 ਫॉर ਜਸਟਿਸ ਵੱਲੋਂ ਸਿੱਖ ਕੌਮ ਦੇ ਬਿਹਾਫ ਤੇ ਕੀਤੀ ਗਈ ਪਟੀਸ਼ਨ 1,20,000 ਦਾ ਅੰਕੜਾ ਪਾਰ ਕਰ ਗਈ ਹੈ। TV 84 ਨੇ ਆਪਣੇ 2 ਸਾਲ ਦੇ ਸਫ਼ਰ ਵਿੱਚ ਪੇਸ਼ਕਦਮੀ ਕਰਦਿਆਂ ਕੈਨੇਡਾ ਦੇ ਬੈਲ 5 ਨੈਟਵਰਕ ਤੋਂ ਬ੍ਰੌਡਕਾਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਅਰਸ, ਅੱਜ ਅਸੀਂ 2 ਸ਼ਖਸੀਅਤਾਂ ਨਾਲ ਇਹਨਾਂ ਮੁੱਦਿਆਂ ਸੰਬੰਧੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੰਤ ਸਿੰਘ ਹੋਠੀ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਹਾਨੂੰ ਅਤੇ 84 ਦੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਅੱਜ 1 ਜਨਵਰੀ ਹੈ, ਨਵਾਂ ਸਾਲ ਸ਼ੁਰੂ ਹੋ ਚੁੱਕਿਆ ਹੈ। ਇਸ ਨਵੇਂ ਸਾਲ ਦੇ ਮੌਕੇ ਤੁਸੀਂ TV 84 ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜੀ, ਮੈਂ ਜਿੰਨੇ ਵੀ ਸਰੋਤੇ ਇਸ ਆਵਾਜ਼ ਨੂੰ ਸੁਣ ਰਹੇ ਨੇ, ਹਾਂਜੀ, ਸਭ ਨੂੰ ਲੱਖ ਵਧਾਈ ਦਿੰਦੇ ਹਾਂ। ਭਾਵੇਂ ਕਿ ਸਿੱਖਾਂ ਦਾ ਨਵਾਂ ਸਾਲ ਜਿਹੜਾ ਹੈ ਉਹ 14 ਮਾਰਚ ਨੂੰ ਹੈ, ਪਰ ਫਿਰ ਵੀ ਜੋ ਜਿਨ੍ਹਾਂ ਮੁਲਕਾਂ ਦੇ ਵਿੱਚ ਅਸੀਂ ਰਹਿ ਰਹੇ ਹਾਂ ਜੀ, ਇਸ ਮੁਲਕਾਂ ਦੇ ਵਿੱਚ ਰਹਿੰਦੇ ਜਿਹੜੇ ਵਸਿੰਦੇ ਨੇ ਔਰ ਜਿਹੜਾ ਬੜੇ 2500 ਸਾਲ ਤੋਂ ਕੈਲੰਡਰ ਚੱਲਦਾ ਆ ਰਿਹਾ ਹੈ, ਉਹਦੇ ਅਨੁਸਾਰ ਜਿਹੜਾ ਨਵਾਂ ਸਾਲ ਦਾ ਦਿਹਾੜਾ ਅੱਜ ਹੈ। ਵੱਖ-ਵੱਖ ਗੁਰੂ ਘਰਾਂ ਦੇ ਵਿੱਚ, ਵੱਖ-ਵੱਖ ਚਰਚਾਂ 'ਚ ਇਹ ਜਿਹੜੇ ਲੋਕ ਨੇ ਸ਼ੁਭ ਕਾਮਨਾਵਾਂ ਕਰ ਰਹੇ ਨੇ ਕਿ ਜੋ 2014 ਵਰ੍ਹਾ ਬੀਤਿਆ ਹੈ, ਹਾਂਜੀ, ਉਹਦੇ ਵਿੱਚ ਜੋ ਵੀ ਸਿੱਖ ਕੌਮ ਨੇ ਜਾਂ ਬਾਕੀ ਕੌਮਾਂ ਨੇ ਪ੍ਰਾਪਤੀਆਂ ਕੀਤੀਆਂ ਨੇ, ਉਹਦਾ ਜਿਹੜਾ ਹੈ ਅਨੈਲਿਸਿਸ ਕੀਤਾ ਜਾਵੇ ਔਰ ਆਉਣ ਵਾਲੇ 2015 ਦੇ ਵਿੱਚ ਅਸੀਂ ਕੀ ਕਰਨ ਜਾ ਰਹੇ ਹਾਂ ਉਹਦੇ ਬਾਰੇ ਵਿਚਾਰ ਕੀਤੀ ਜਾਵੇ। ਸੋ ਸਮੁੱਚੀਆਂ ਸਿੱਖ ਸੰਗਤਾਂ ਨੂੰ ਜੋ ਵੀ ਬਾਤ ਸੁਣਦਾ ਹੈ, ਸਭ ਨੂੰ ਇਹੀ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਦੇ ਹਾਂ। ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ, ਗੁਰੂ ਮਹਾਰਾਜ ਗੁਰਸਿੱਖੀ ਦੀ ਦਾਤ ਬਖਸ਼ੇ ਔਰ ਗੁਰੂ ਜੀ ਦੇ ਦੱਸੇ ਹੋਏ ਸਿਧਾਂਤਾਂ ਤੇ ਚੱਲਣ ਦੀ ਸਾਨੂੰ ਗੁਰੂ ਮਹਾਰਾਜ ਸਮਰੱਥਾ ਬਖਸ਼ਣ ਔਰ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖਿੜੇ ਆਉਣ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ 2014 ਦੇ ਵਿੱਚ ਸਿੱਖ ਕੌਮ ਨੇ ਬਹੁਤ ਸਾਰੀਆਂ ਪ੍ਰੋਬਲਮ ਫੇਸ ਕੀਤੀਆਂ ਸੀ, ਚਾਹੇ ਫਿਰ ਉਹ RSS ਜਿੱਦਾਂ ਪਾਵਰ ਦੇ ਵਿੱਚ ਆਈ ਹੈ ਜਾਂ ਫਿਰ ਉਹ ਪੰਜਾਬ ਦੇ ਵਿੱਚ 200 ਤੋਂ ਜ਼ਿਆਦਾ ਨਵੀਆਂ ਸ਼ਾਖਾਵਾਂ ਬਣਾ ਰਹੀ ਹੈ। 2015 ਦੇ ਵਿੱਚ ਜਿਹੜੀਆਂ ਸਾਰੀਆਂ ਪ੍ਰੋਬਲਮ ਸੀ, ਇਹਨਾਂ ਨੂੰ ਸਾਨੂੰ ਫੇਸ ਕਰਨ ਲਈ ਕੀ ਕਰਨਾ ਚਾਹੀਦਾ ਹੈ? ਕਿਹੜੀ ਆਈਡੀਓਲੋਜੀ ਲੈ ਕੇ ਸਾਨੂੰ ਸਿੱਖ ਕੌਮ ਨੂੰ ਚੱਲਣਾ ਚਾਹੀਦਾ ਤੁਹਾਡੇ ਖਿਆਲ ਦੇ ਨਾਲ? ਦੇਖੋ ਜੀ, ਜਿੰਨੇ ਮਰਜ਼ੀ ਹੀਲੇ ਅਸੀਂ ਵਰਤੀ ਜਾਈਏ, ਪਰ ਜਦੋਂ ਗੁਰੂ ਮਹਾਰਾਜ ਐਸਾ ਸਮਾਂ ਲਿਆਉਂਦਾ ਕਿ ਕਹਿੰਦੇ ਜਦੋਂ ਕਿਸੇ ਇਨਸਾਨ ਦੇ ਤਾਕਤ ਦੀ ਵਰਤੋਂ ਦਾ ਇੰਨਾ ਅਥਾਹ ਵਰਤਾਰਾ ਹੋ ਜਾਏ ਤੇ ਜੇ ਇਸ ਧਰਮ ਦੇ ਵਿੱਚ ਅਸੀਂ ਬਿਲੀਵ ਕਰਦੇ ਕਿ ਨੀਲੀ ਛੱਤ ਵਾਲੇ ਦਾ ਜੋ ਡੰਡਾ ਹੁੰਦਾ ਹੈ ਉਹ ਐਸਾ ਭਾਣਾ ਵਰਤਾਉਂਦਾ ਕਿ ਜੋ ਵਿਗੜੇ ਤਿਗੜੇ ਸਾਰੇ ਕੰਮ ਉਸਦੇ ਹੋ ਜਾਂਦੇ ਨੇ। ਸੋ ਕੋਸ਼ਿਸ਼ ਹੈ ਕਿ ਜੋ ਸਿੱਖ ਕੌਮ ਨੂੰ ਹਿੰਦੂ ਕੌਮ ਦਰਸਾਇਆ ਜਾ ਰਿਹਾ ਹੈ, ਜੋ ਕੁਝ ਸਿੱਖ ਕੌਮ ਦੇ ਨਾਲ 2014 ਦੇ ਵਿੱਚ ਵਿਉਂਤਬੰਦ ਤਰੀਕੇ ਦੇ ਨਾਲ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਪਤਲਾ ਕਰਨ ਲਈ, ਉਹਨੂੰ ਮਿਟਾਉਣ ਲਈ ਇਹਦੇ ਬਰਾਬਰ ਗ੍ਰੰਥ ਲਿਆਉਣੇ, ਨਾਨਕਸ਼ਾਹੀ ਕੈਲੰਡਰ ਜੋ 2000 ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਬਦਲਣਾ ਔਰ ਉਹਦੇ ਅਨੁਸਾਰ ਦਿਨ ਦਿਹਾੜੇ ਮਨਾਉਣੇ। ਮੈਂ ਸਮਝਦਾ ਕਿ ਸਿੱਖਾਂ ਨੂੰ ਆਪਣੀਆਂ ਅੱਖਾਂ ਖੋਲ ਕੇ, ਕੰਨ ਖੋਲ ਕੇ
ਇਹੋ ਜਿਹੀਆਂ ਵਿਚਾਰਾਂ ਅੱਜ ਕਰਨ ਦੀ ਲੋੜ ਹੈ ਕਿ ਅੱਜ ਉਹ ਸਮਾਂ ਹੈ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਉਹਨਾਂ ਦੇ ਪਿਤਾ 10ਵੇਂ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਸੇਮ ਡੇ ਹੈ। ਇਹ ਕਿਉਂ ਹੋ ਰਿਹਾ ਹੈ? ਸੋ ਕਹਿਣ ਤੋਂ ਭਾਵ ਤੁਹਾਡਾ ਜਿੰਨਾ ਸੁੰਦਰ, ਜਿੰਨੇ ਸਾਡੇ ਅਣਮੁੱਲਾ ਸਾਡਾ ਸਿਧਾਂਤ ਸੀ, ਉਹਨੂੰ ਮਿਟਾਉਣ ਦੀ, ਉਹਦੇ ਵਿੱਚ ਰਾਹ ਗੋਭਾ ਕਰਨ ਦੀ ਇਹ ਜੋ ਕੋਸ਼ਿਸ਼ਾਂ ਨੇ, ਔਰ ਮੈਂ ਸਮਝਦਾ ਕਿ ਸਿੱਖ ਕੌਮ ਦਾ ਜਿਹੜਾ ਜਾਗਣਾ ਉਹਦੀ ਸ਼ੁਰੂਆਤ ਹੋਈ ਹੈ। ਜਿਵੇਂ ਆਪ ਜੀ ਨੇ ਦੱਸਿਆ ਨਾਨਕਸ਼ਾਹੀ ਕੈਲੰਡਰ ਬਾਰੇ, ਔਰ ਅੱਜ 5 ਤਖਤ ਸਾਹਿਬਾਨਾਂ ਦੇ ਵਿੱਚੋਂ ਇੱਕ ਤਖਤ ਜਿੱਥੇ ਗੁਰੂ ਸਾਹਿਬ ਨੇ ਬੜਾ ਲੰਮਾ ਸਮਾਂ ਗੁਜ਼ਾਰਿਆ ਔਰ ਉੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵੀ ਲਿਖੀਆਂ ਗਈਆਂ, ਔਰ ਉਸ ਤਖਤ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਜੀ ਆਨੰਦਗੜ੍ਹ ਵੱਲੋਂ ਜੋ ਸਟੈਂਡ ਲਿਆ ਗਿਆ ਹੈ, ਪੰਥਕ ਜਥੇਬੰਦੀਆਂ ਵੱਲੋਂ ਸਟੈਂਡ ਲਿਆ ਗਿਆ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਵੱਲੋਂ ਇਸ ਕੈਲੰਡਰ ਦੇ ਹੱਕ ਦੇ ਵਿੱਚ ਸਟੈਂਡ ਲਿਆ ਗਿਆ ਹੈ। ਮੇਰਾ ਖਿਆਲ ਹੈ ਕਿ ਇੱਕ ਸ਼ਲਾਘਾਯੋਗ ਕਦਮ ਹੈ ਕਿ ਲੋਕ ਅਕਾਲ ਤਖਤ ਸਾਹਿਬ ਨੂੰ ਵਹੀਰਾਂ ਘੱਤ ਰਹੇ ਨੇ ਕਿ ਉਹ ਸਮਾਂ ਦੂਰ ਨਹੀਂ ਜਦੋਂ ਇਹਨਾਂ ਸ਼ਕਤੀਆਂ ਦੀ ਹੋਂਦ ਮਿਟਾ ਕੇ ਜਿਹੜਾ ਖਾਲਸਾ ਪੰਥ ਦਾ ਨਿਆਰਾਪਨ ਹੈ ਉਹ ਸੰਗਤ ਦੇ ਜੱਗ ਦੇ ਸਾਹਮਣੇ ਆਵੇਗਾ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਸੀਂ ਕੈਲੰਡਰ ਬਾਰੇ ਤਾਂ ਗੱਲਬਾਤ ਕੀਤੀ, ਪਰ ਹੁਣ ਅਸੀਂ ਭਾਈ ਗੁਰਬਖਸ਼ ਸਿੰਘ ਜੀ ਬਾਰੇ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤੁਸੀਂ ਜਾਣਦੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਕਾਫੀ ਦਿਨ 49 ਡੇਜ਼ ਤੋਂ ਉਹਨਾਂ ਨੇ ਵਰਤ ਰੱਖਿਆ ਹੋਇਆ ਹੈ, ਪਰ ਸਰਕਾਰ ਹਜੇ ਵੀ ਕੁਝ ਨਹੀਂ ਕਰ ਰਹੀ, ਇਸ ਬਾਰੇ ਕੋਈ ਕਾਰਵਾਈ ਨਹੀਂ ਹੋ ਰਹੀ। ਪਰ ਦੁਨੀਆ ਦੇ ਵਿੱਚ ਆਲ ਓਵਰ, ਇਵਨ ਇੰਡੀਆ ਦੇ ਵਿੱਚ, ਅਮਰੀਕਾ, ਕੈਨੇਡਾ, ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਇਸ ਸੰਬੰਧੀ ਕਾਫੀ ਨਿਰਾਸ਼ਤਾ ਪੈਦਾ ਹੋ ਰਹੀ ਹੈ। ਲੋਕ ਵੀ ਕਾਫੀ ਆਪਣੇ ਸਿੱਖ ਕੌਮ ਪ੍ਰੋਟੈਸਟ ਕਰ ਰਹੀ ਹੈ, ਮੁਜ਼ਾਹਰੇ ਕਰ ਰਹੀ ਹੈ। ਇਸ ਸੰਬੰਧੀ ਤੁਸੀਂ ਕੀ ਵਿਚਾਰ ਰੱਖਦੇ ਹੋ? ਵਾਟ ਡੂ ਯੂ ਥਿੰਕ ਕੀ ਹੋਏਗਾ? ਭਾਰਤ ਦੀ ਸਰਕਾਰ ਤੇ ਕੋਈ ਫਰਕ ਪਏਗਾ ਇਸ ਚੀਜ਼ ਦਾ? ਮੇਰਾ ਖਿਆਲ ਹੈ ਜੀ ਸਿੱਖਾਂ ਨੂੰ ਨਿਰਾਸ਼ਤਾ ਵੱਲ ਨਹੀਂ ਜਾਣਾ ਚਾਹੀਦਾ, ਔਰ ਇਹ ਜੋ ਗੁਰਸਿੱਖ ਹੈ ਭਾਈ ਗੁਰਬਖਸ਼ ਸਿੰਘ ਖਾਲਸਾ ਜਿਨ੍ਹਾਂ ਨੇ 42 ਦਿਨ ਪਹਿਲਾਂ ਦੀ ਜਿਹੜੀ ਭੁੱਖ ਹੜਤਾਲ ਕੀਤੀ ਸੀ ਇਸੇ ਸੰਬੰਧ ਦੇ ਵਿੱਚ, ਪਰ ਭੋਲੇ ਭਾਲੇ ਸਿੱਖਾਂ ਨੂੰ ਗੁੰਮਰਾਹ ਕਰਨ ਲਈ, ਚਾਲਾਂ ਚੱਲਣ ਲਈ ਸਾਡੀਆਂ ਧਾਰਮਿਕ ਇੰਸਟੀਟਿਊਸ਼ਨਾਂ ਦੀ ਵਰਤੋਂ ਕੀਤੀ ਗਈ, ਔਰ ਅੱਜ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਜਿਹੜੀ ਉਹਨਾਂ ਨੇ ਭੁੱਖ ਹੜਤਾਲ ਕੀਤੀ ਹੈ ਇਹਨੂੰ ਕਿਸੇ ਤਰ੍ਹਾਂ ਮਿਟਾਇਆ ਜਾਵੇ। ਪਰ ਮੈਂ ਸਮਝਦਾ ਪਿਛਲੇ ਸਾਲ ਨਾਲੋਂ ਇਸ ਵਾਰ ਜਿਹੜੇ ਜ਼ਿਆਦਾ ਲੋਕ ਜਾਗਰੂਕ ਨੇ, ਉਹਨਾਂ ਸ਼ਕਤੀਆਂ ਨੂੰ ਉਹਨਾਂ ਦੇ ਲਾਗੇ ਆਉਣ ਦੇ ਵਿੱਚ ਜਿਹੜੀ ਸਿੱਖ ਕੌਮ ਆ ਉਹ ਸਫਲ ਹੋਵੇਗੀ। ਪਰ ਜੇ ਅਸੀਂ ਕਹੀਏ ਕਿ ਸਿੱਖਾਂ ਦੇ ਕੰਨ ਤੇ ਜੂੰ ਨੇ ਸਰਕਦੀ, ਸਿੱਖਾਂ ਦੇ ਸਰਕਾਰਾਂ ਦਾ ਤਾਂ ਮਤਲਬ ਇਹੀ ਹੈ ਕਿ ਸਿੱਖ ਕੌਮ ਭਾਵੇਂ ਲੱਖਾਂ ਦੇ ਵਿੱਚ ਸ਼ਹੀਦ ਕੀਤੀ ਜਾਵੇ, ਦੇਸ਼ ਦੀ ਏਕਤਾ ਅਖੰਡਤਾ ਉਹਨਾਂ ਨੂੰ ਇੱਕ ਪਾਸੇ ਹੈ, ਔਰ ਸਿੱਖ ਕੌਮ ਨੇ ਜਿੰਨੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਜੋ ਸਿੱਖ ਕੌਮ ਨੂੰ ਅੱਜ ਜਲੀਲ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੇ ਸਿਧਾਂਤਾਂ ਨੂੰ ਮਲੀਆ ਮੇਟ ਕੀਤਾ ਜਾ ਰਿਹਾ ਹੈ, ਮੈਂ ਸਮਝਦਾ ਸਾਨੂੰ ਅਰਦਾਸ ਕਰਨੀ ਚਾਹੀਦੀ ਸੱਚੇ ਪਾਤਸ਼ਾਹ ਇਹਨਾਂ ਦੀ ਸਿਹਤ ਦੀ ਤੰਦਰੁਸਤੀ ਲਈ, ਤਾਂ ਕਿ ਇਹ ਇਕੱਲੇ ਗੁਰਬਖਸ਼ ਸਿੰਘ ਨਹੀਂ, ਇਹਨਾਂ ਦੇ ਪਿੱਛੇ ਜਿਵੇਂ ਮੈਂ ਦੇਖਿਆ ਕਿ ਵੱਖ-ਵੱਖ ਦੇਸ਼ ਦੇ ਕੋਨੇ ਦੇ ਵਿੱਚ ਭੁੱਖ ਹੜਤਾਲ ਰੱਖਣ ਲਈ ਸੰਗਤਾਂ ਤਿਆਰ ਨੇ, ਉਸ ਜਗ੍ਹਾ ਤੇ ਬਹਿਣ ਲਈ ਤਿਆਰ ਨੇ, ਔਰ ਜੋ ਗੌਰਮੈਂਟ ਉਹ ਪ੍ਰੈਸ਼ਰ ਜਿਹੜਾ ਬਿਲਡ ਹੋ ਰਿਹਾ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਕਿਤੇ ਨਾ ਕਿਤੇ ਗੌਰਮੈਂਟ ਨੂੰ ਇਹ ਗੱਲਾਂ ਵੱਲ ਧਿਆਨ ਦੇਣਾ ਹੀ ਪਵੇਗਾ। ਔਰ ਸੰਗਤਾਂ ਨੂੰ ਅਪੀਲ ਹੈ ਕਿ ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਹੈ ਉਸ ਭਾਈ ਸਾਹਿਬ ਲਈ ਅਰਦਾਸ ਕਰਨ, ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ, ਸੱਚੇ ਪਾਤਸ਼ਾਹ ਬੋੜੀ ਕਰਨ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਜੇਲ੍ਹ ਚੋਂ ਰਿਹਾ ਕੀਤਾ ਜਾਵੇ। ਜੀ ਬਿਲਕੁਲ ਬਿਲकुल ਵੀਰ ਜੀ। ਤੇ ਵੀਰ ਜੀ one more question, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ ਨਾਨਕਸ਼ਾਹੀ ਕੈਲੰਡਰ ਤੇ, ਸੋ ਆਈ ਜਸਟ ਵਾਂਟ ਟੂ ਆਸਕ ਯੂ one follow up question। ਜਿਸ ਤਰ੍ਹਾਂ ਇੱਕ ਪਾਸੇ ਤਾਂ ਬਾਦਲ ਅਕਾਲੀ ਦਲ ਆਰਟੀਕਲ 25 ਦੀ ਗੱਲਬਾਤ ਕਰਦਾ ਕਿ ਸਿੱਖ ਵੱਖਰੀ ਹੋਂਦ ਨੇ, ਸਿੱਖ ਇਜ਼ ਨਾਟ ਪਾਰਟ ਆਫ ਹਿੰਦੂ, ਸੋ ਉਹ ਤੇ ਉਹਦੇ ਖਿਲਾਫ ਜਾ ਰਿਹਾ, ਪਰ ਇੱਕ ਪਾਸੇ ਉਹ ਨਾਨਕਸ਼ਾਹੀ ਕੈਲੰਡਰ ਜਿਹੜਾ ਆਲਸੋ ਸਾਡੀ ਵੱਖਰੀ ਹੋਂਦ ਦਾ ਪਹਿਚਾਣ ਹੈ, ਇਸ ਦੀ ਉਹ ਹਮਾਇਤ ਨਹੀਂ ਕਰ ਰਿਹਾ, ਉਹ ਸੰਤ ਸਮਾਜ ਨਾਲ ਮਿਲ ਕੇ ਚੇਂਜ ਕਰਨਾ ਚਾਹ ਰਿਹਾ। ਵਾਈ ਕੈਨ ਹੀ ਸਟੈਂਡ ਔਨ ਵਨ ਥਿੰਗ? ਉਹ ਸਟੈਂਡ ਕਿਉਂ ਨਹੀਂ ਲੈ ਰਿਹਾ ਸਿੱਖ ਕੌਮ ਦੇ ਨਾਲ? ਵਾਟ ਡੂ ਯੂ ਥਿੰਕ ਅਬਾਊਟ ਦੈਟ? ਦੇਖੋ, ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਮਨ ਦੇ ਵਿੱਚ ਸਿੱਖੀ ਲਈ ਪਿਆਰ ਹੋਵੇ, ਜਿਨ੍ਹਾਂ ਕਦਰਾਂ ਕੀਮਤਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਾਜਨਾ ਹੋਈ, ਜੇ ਉਹ ਸਿਧਾਂਤ, ਉਹ ਦਰਦ ਉਹਨਾਂ ਦੇ ਮਨ ਦੇ ਵਿੱਚ ਹੋਵੇ, ਉਹਨਾਂ ਦੀ ਜਿਹੜੀ ਰਾਜਨੀਤੀ ਆ ਉਹ ਨੋਟਾਂ ਤੇ ਵੋਟਾਂ ਦੀ ਆ। ਜਦੋਂ ਵੀ ਉਹਨਾਂ ਦਾ ਸੰਘਾਸਨ ਕਿਸੇ ਪਾਸੇ ਹਿੱਲੇਗਾ, ਜਿਵੇਂ ਹੁਣ ਬੀਜੇਪੀ ਤੇ ਅਕਾਲੀ ਦਲ ਦੇ ਵਿੱਚ ਬੁਰੀ ਤਰ੍ਹਾਂ ਦੋ ਫਾੜ ਹੋਏ ਨੇ, ਔਰ ਆਪ ਜੀ ਨੂੰ ਪਤਾ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸੋਚਣ ਦੀ ਗੱਲ ਹੈ ਨਸ਼ੇ ਲਿਆਂਦੇ ਕਿ ਨੇ, ਇਹ ਕਿਹੜੀ ਗੌਰਮੈਂਟ ਸੀ ਜਿਹਦੇ ਸਭ ਕੁਛ ਜਿਹੜਾ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਹੋ ਰਿਹਾ। ਸੋ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਕੁਛ ਜਿਹੜਾ ਕਲੀਅਰ ਹੋ ਜਾਏਗਾ। ਜਦੋਂ ਵੀ ਉਹਨਾਂ ਨੂੰ ਸਿਧਾਂਤ ਨਹੀਂ ਪਿਆਰੇ, ਉਹਨਾਂ ਨੂੰ 25
ਧਾਰਾ ਨੇ ਤਿਆਰੀ ਜਦੋਂ ਮੌਕਾ ਲੱਗਾ ਉਹਨਾਂ ਨੇ ਇਹਦਾ ਜਿਹੜਾ ਹੈ 25 ਧਾਰਾ ਉਹ ਸਾੜ ਦੇਣਗੇ। ਜਦੋਂ ਉਹਨਾਂ ਦਾ ਮਨ ਕੀਤਾ, ਉਹਨਾਂ ਦਾ ਸੰਘਾਸਣ ਹਿਲਦਾ, ਉਹ ਫਿਰ ਦੁਬਾਰਾ ਮੰਨ ਲੈਣਗੇ। ਇਹਨਾਂ ਗੱਲਾਂ ਵੱਲ ਬੜਾ ਖਿਆਲ ਨਹੀਂ ਕਰਨਾ ਚਾਹੀਦਾ। ਜਿਹੜੇ ਲੋਕ ਸਿਧਾਂਤ ਤੋਂ ਥੜਕ ਜਾਣ, ਗੁਰਸਿੱਖੀ ਤੋਂ ਭਗੌੜੇ ਹੋ ਜਾਣ, ਉਹ ਜੋ ਮਰਜ਼ੀ ਜਿਸ ਵੇਲੇ ਕਿਸੇ ਟਾਈਮ ਵੀ ਜੋ ਮਰਜ਼ੀ ਕਰ ਸਕਦੇ ਨੇ। ਜੀ ਤੇ ਵੀਰ ਜੀ, ਸਾਡੇ ਕੋਲ 2.5-3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਅਸੀਂ 2015 ਦੇ ਵਿੱਚ ਸਟੈਪ ਕਰ ਲਿੱਤਾ ਹੈ, ਕਾਫੀ ਸਾਰੇ ਜਿਹੜੇ ਬੱਚੇ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿੱਚ ਦਲਦਲ ਦੇ ਵਿੱਚ ਡੁੱਬਦੇ ਜਾ ਰਹੇ ਨੇ। ਜਦੋਂ ਤੁਸੀਂ ਗੱਲ ਕੀਤੀ ਹੈ ਕਿ ਸੁਖਬੀਰ ਬਾਦਲ ਵੱਲੋਂ ਵੀ ਨਸ਼ਿਆਂ ਦਾ ਕਾਫੀ ਸ਼ੁਰੂ ਕੀਤਾ ਗਿਆ ਹੈ, ਪਰ ਜਿਸ ਤਰ੍ਹਾਂ ਰੀਸੈਂਟਲੀ ਹੁਣ ਜਿੱਦਾਂ ਸੁਖਬੀਰ ਬਾਦਲ ਕਹਿੰਦਾ ਮੈਂ ਬਾਰਡਰ ਤੇ ਜਾ ਕੇ ਧਰਨਾ ਦੇਵਾਂਗਾ ਕਿ ਜਿਹੜੇ ਨਸ਼ੇ ਨੇ ਉਹ ਪੰਜਾਬ ਦੇ ਵਿੱਚੋਂ ਨਹੀਂ ਬਲਕਿ ਪਾਕਿਸਤਾਨ ਦੇ ਵਿੱਚੋਂ ਬੋਰੋ ਲਾਈਨ ਤੋਂ ਆਉਂਦੇ ਨੇ, ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਮੈਂ ਇੱਕ ਸ਼ਬਦ ਦੇ ਵਿੱਚ ਇਹਦੀ ਸਮਾਪਤੀ ਕਰਾਂਗਾ ਕਿ ਜੋ ਕੁਝ ਹੋ ਰਿਹਾ ਇਹ ਸਿਰਫ ਇੱਕ ਡਰਾਮੇਬਾਜ਼ੀ ਹੈ। ਆਪੇ ਹੀ ਨਸ਼ੇ ਪੰਜਾਬ 'ਚ ਲਿਆਉਣੇ, ਆਪੇ ਹੀ ਮੁਜ਼ਾਹਰੇ ਕਰਨੇ, ਇਹ ਇੱਕ ਡਰਾਮੇਬਾਜ਼ੀ ਤੋਂ ਬਿਨਾਂ ਹੋਰ ਕੁਛ ਨਹੀਂ। ਅੱਜ ਸਵੇਰ ਦੀਆਂ ਖਬਰਾਂ ਸੀ ਕਿ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਪਿੰਡ ਬਿਲਗਾ, ਜਿਹੜਾ ਜਲੰਧਰ ਜ਼ਿਲ੍ਹੇ 'ਚ ਹੈ, ਉੱਥੋਂ ਦੇ 73 ਨੌਜਵਾਨ ਜਿਹੜੇ ਨਸ਼ੇ ਦੀ ਬੜੀ ਚੜ੍ਹ ਗਏ ਨੇ, ਪਰਿਵਾਰ ਤਬਾਹ ਹੋ ਰਹੇ ਨੇ। ਸੋ ਕਹਿਣ ਤੋਂ ਭਾਵ ਇਹ ਜੋ ਕੁਝ ਵੀ ਅੱਜ ਮੁਜ਼ਾਹਰੇ ਕਰ ਰਹੇ ਨੇ, ਕੀ ਇਹਨਾਂ ਨੂੰ ਪਤਾ ਨਹੀਂ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਕੌਣ ਲਿਆ ਰਿਹਾ, ਇਹਦਾ ਜ਼ਿੰਮੇਵਾਰ ਕੌਣ ਆ? ਔਰ ਮੈਂ ਸਮਾਪਤੀ ਤੋਂ ਪਹਿਲਾਂ ਇੱਕ ਜ਼ਰੂਰ ਆਪ ਜੀ ਨੂੰ ਸੂਚਨਾ ਦੇਣਾ ਚਾਹਾਂਗਾ ਭੈਣ ਜੀ, ਤੁਹਾਡੀ ਇਜਾਜ਼ਤ ਦੇ ਨਾਲ। ਜੀ ਵੀਰ ਜੀ। ਕਿ ਉੱਤਰੀ ਅਮਰੀਕਾ ਦੇ ਵਿੱਚ ਤਕਰੀਬਨ 50 ਮਿਲੀਅਨ ਦੀ ਲਾਗਤ ਦੇ ਨਾਲ ਇੱਕ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ, ਜਿਸ ਦਾ ਨਾਮ ਸਿੱਖ ਗੁਰਦੁਆਰਾ ਸੈਨੋਜ਼ੇ, ਔਰ ਦਾਸ ਨੇ ਤਕਰੀਬਨ 21 ਸਾਲ ਉੱਥੇ ਸੇਵਾ ਕੀਤੀ। ਪਿਛਲੇ 25 ਸਾਲ ਤੋਂ ਤਕਰੀਬਨ ਉਸ ਗੁਰੂ ਘਰ ਦੇ ਵਿੱਚ ਹੋਂਦ ਵਿੱਚ ਆਇਆ। ਔਰ ਪਿਛਲੇ 7-8 ਸਾਲ ਤੋਂ ਜੋ ਉਸ ਗੁਰੂ ਘਰ ਦੇ ਵਿੱਚ ਸਿਧਾਂਤਾਂ ਦੀ ਉਲੰਘਣਾ ਕੀਤੀ ਗਈ, ਮਲੀਆ ਮੇਟ ਕੀਤਾ ਗਿਆ, ਨਾਨਕਸ਼ਾਹੀ ਕੈਲੰਡਰ ਰੱਦ ਕੀਤਾ ਗਿਆ, ਔਰ 8 ਸਾਲ ਲੱਖਾਂ ਹੀ ਡਾਲਰ ਜੋ ਕੋਰਟ ਕਚਹਿਰੀਆਂ 'ਚ ਖਰਚ ਕੇ ਅੱਜ ਇੱਥੋਂ ਦੀ ਸਿੱਖ ਕੌਮ ਨੂੰ, ਸਿੱਖ ਸੰਗਤਾਂ ਨੂੰ ਇੱਕ ਹੱਕ ਮਿਲਿਆ ਹੈ ਕਿ ਆਉਣ ਵਾਲੀ ਅਪ੍ਰੈਲ ਦੇ ਵਿੱਚ ਉੱਥੇ ਇਲੈਕਸ਼ਨ ਹੋ ਰਹੀ ਹੈ। ਔਰ ਫਿਰ ਦੁਬਾਰਾ ਸਭ ਤੋਂ ਵੱਡਾ ਗੁਰਦੁਆਰਾ ਉੱਤਰੀ ਅਮਰੀਕਾ ਦਾ ਗੁਰਦੁਆਰਾ ਸੈਨੋਜੇ, ਉੱਥੇ ਸੰਗਤਾਂ ਆਪਣੀ ਵੋਟ ਦੀ ਵਰਤੋਂ ਕਰਕੇ ਫਿਰ ਦੁਬਾਰਾ ਜਿਹੜੇ ਸਿੱਖੀ ਸਿਧਾਂਤ ਨੇ ਉਹਨਾਂ ਨੂੰ ਸਰਜੀਤ ਕਰਨ ਜਾ ਰਹੇ ਨੇ। ਇਸ 2014 ਦੇ ਵਿੱਚ ਇਸ ਇਲਾਕੇ ਦੀ ਸਭ ਤੋਂ ਵੱਡੀ ਘਟਨਾ ਹੈ। ਇੱਥੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਔਰ ਜਿਨ੍ਹਾਂ ਨੇ ਸਿੱਖ ਕੌਮ ਦੀਆਂ ਜੜ੍ਹਾਂ 'ਚ ਤੇਲ ਦਿੱਤਾ, ਉਹਨਾਂ ਨੇ ਆ ਕੇ ਇੱਥੇ ਸਨਮਾਨ ਪ੍ਰਾਪਤ ਕੀਤਾ। ਸੋ ਅਰਦਾਸ ਹੈ ਸੱਚੇ ਪਾਤਸ਼ਾਹ, ਇਹ ਬਹੁਤ ਵੱਡੀ ਸੰਗਤ ਦੀ ਜਿੱਤ ਹੈ 2014 ਦੇ ਐਂਡ ਦੇ ਵਿੱਚ। ਔਰ ਅਰਦਾਸ ਕਰਦੇ ਸੱਚੇ ਪਾਤਸ਼ਾਹ 2015 ਦੇ ਵਿੱਚ ਉੱਥੇ ਸਿੱਖੀ ਸਿਧਾਂਤ ਲਾਗੂ ਹੋ ਸਕਣ, ਤਾਂ ਕਿ ਜੋ ਕਿਰਤ ਕਮਾਈਆਂ ਸਾਧ ਸੰਗਤ ਨੇ ਉੱਥੇ ਲਾਈਆਂ ਨੇ, ਉੱਥੇ ਸਿੱਖੀ ਦਾ ਬੋਲਬਾਲਾ ਹੋ ਸਕੇ। ਜੀ ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਫॉर ऑल दिस ਇਨਫੋਰਮੇਸ਼ਨ। ਇਸ ਦੇ ਨਾਲ ਕਿਉਂਕਿ ਸਾਡਾ ਵਕਤ ਵੀ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ। ਫਰਸਟ ਆਫ ਆਲ ਲਾਈਕ TV 84 ਦੀ ਪੂਰੀ ਟੀਮ ਵੱਲੋਂ ਤੇ ਸਾਡੇ ਦਰਸ਼ਕਾਂ ਵੱਲੋਂ ਤੁਹਾਨੂੰ ਵੀ ਨਵੇਂ ਸਾਲ ਦੀਆਂ 2015 ਦੀਆਂ ਬਹੁਤ ਮੁਬਾਰਕਬਾਦ ਵੀਰ ਜੀ। ਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਫਿਰ ਦੁਬਾਰਾ ਤੁਹਾਨੂੰ ਅਤੇ ਤੁਹਾਡੇ ਸਟਾਫ TV 84 ਨੂੰ, ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ News TV 84। We'll be right back after a short break.